ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ, ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਜਵਾਬੀ ਪੜ੍ਹਾਈ। ਯਰਮੀਆ। ਐ ਕੌਮੋ, ਰੱਬ ਦਾ ਕਲਾਮ ਸੁਣੋ ਤੇ ਦੂਰ ਦੇ ਜਜ਼ੀਰਿਆਂ ਵਿੱਚ ਮਨਾਦੀ ਕਰੋ ਤੇ ਆਖੋ, ਭਈ ਜਿਨੇ ਇਸਰਾਈਲ ਨੂੰ ਤਿੱਤਰ ਬਿੱਤਰ ਕੀਤਾ, ਉਹ ਹੀ ਉਹਨਾਂ ਨੂੰ ਇਕੱਠਾ ਕਰੇ ਤੇ ਉਹਦੀ ਅਜਿਹੀ ਨਿਗਹਿਬਾਨੀ ਕਰੇ ਜਿਵੇਂ ਗਡਰੀਆ ਆਪਣੇ ਗੱਲੇ ਦੀ, ਕਿਉਂ ਜੇ ਖੁਦਾਵੰਦ ਨੇ ਯਕੂਬ ਦਾ ਫਿਦਿਆ ਦਿੱਤਾ ਏ ਤੇ ਉਹਨੂੰ ਉਹਦੇ ਹੱਥੋਂ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਤੇ ਸਹਿਊਨ ਦੀ ਚੋਟੀ ਉੱਤੇ ਗਾਉਣਗੇ ਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਤੇ ਮੈਅ ਤੇ ਤੇਲ ਤੇ ਮੱਝਾਂ ਗਾਵਾਂ ਦੇ ਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਟੁਰਨਗੇ ਤੇ ਉਹਨਾਂ ਦੀ ਜਾਨ ਸੈਰਾਬ ਬਾਗ ਵਾਂਗਰ ਹੋਵੇਗੀ ਤੇ ਉਹ ਫਿਰ ਕਦੀ ਦੁਖੀ ਨਾ ਹੋਣਗੇ। ਉਸ ਵੇਲੇ ਕੰਵਾਰੀਆਂ ਤੇ ਵੱਡੇ ਤੇ ਜਵਾਨ ਖੁਸ਼ੀ ਨਾਲ ਨੱਚਣਗੇ, ਕਿਉਂ ਜੇ ਮੈਂ ਉਹਨਾਂ ਦੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਵਾਂਗਾ ਤੇ ਉਹਨਾਂ ਨੂੰ ਤਸੱਲੀ ਦੇ ਕੇ ਦੁੱਖ ਤੋਂ ਬਾਅਦ ਖੁਸ਼ ਕਰਾਂਗਾ ਤੇ ਮੈਂ ਕਾਹਨਾਂ ਦੀ ਜਾਨ ਨੂੰ ਚਕਨਾਈ ਨਾਲ ਸੇਰ ਕਰਾਂਗਾ ਤੇ ਮੇਰੇ ਲੋਕੀ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਏ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੜਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾਇਆ ਤੇ ਉਹਨਾਂ ਨੂੰ ਦੇਸ-ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬਿਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ, ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ ਤਾਂ ਜੋ ਵਸਣ ਲਈ ਕਿਸੇ ਸ਼ਹਿਰ ਜਾ ਅਪੜਨ। ਕਾਸ਼ ਪਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਮੱਤੀ। ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ, ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਵੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਵੇਗੀ? ਤੇ ਜੇ ਮੈਂ ਬੇਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੀ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਜਾਂ ਕਿਵੇਂ ਕੋਈ ਬੰਦਾ ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਉਹਦਾ ਸਾਰਾ ਸਮਾਨ ਲੁੱਟ ਸਕਦਾ ਏ, ਜਦ ਤੀਕਰ ਵੀ ਪਹਿਲਾਂ ਉਸ ਜ਼ੋਰ ਵਾਲੇ ਬੰਦੇ ਨੂੰ ਬੰਨ ਨਾ ਲਵੇ, ਫਿਰ ਉਹ ਉਹਦਾ ਘਰ ਲੁੱਟੇਗਾ। ਮੱਤੀ। ਤਦ ਉਹਨਾਂ ਦੀ ਸਮਝ ਵਿੱਚ ਆਇਆ, ਭਈ ਉਹਨੇ ਰੋਟੀ ਦੇ ਖਮੀਰ ਤੋਂ ਨਹੀਂ, ਬਲਕਿ ਫਰੀਸੀਆਂ ਤੇ ਸਦੂਕੀਆਂ ਦੀ ਤਾਲੀਮ ਤੋਂ ਖਬਰਦਾਰ ਰਹਿਣ ਨੂੰ ਆਖਿਆ ਏ। ਜਦੋਂ ਯਿਸੂ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਇਆ ਤੇ ਉਹਨੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ, ਭਈ ਲੋਕ ਇਬਨ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ, ਕਈ ਯੂਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕਈ ਏਲੀਆ, ਕਈ ਯਰਮੀਆ, ਕਈ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਆਖਿਆ, ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਏ।
ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਧੰਨ ਏ ਤੂੰ ਸ਼ਮੌਨ ਬਰ-ਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਏ। ਤੇ ਮੈਂ ਤੈਨੂੰ ਆਖਦਾ ਵਾਂ ਭਈ ਤੂੰ ਪੱਥਰ ਏ ਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਤੇ ਆਲਮੇ ਅਰਵਾਹ ਦੇ ਬੂਹੇ ਉਹਦੇ ਉੱਤੇ ਗਾਲਬ ਨਾ ਆਉਣਗੇ। ਮੈਂ ਅਸਮਾਨ ਦੀ ਬਾਦਸ਼ਾਹੀ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ। ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਅਸਮਾਨ ਉੱਤੇ ਬੰਨਿਆ ਰਵੇਗਾ ਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਉਹ ਅਸਮਾਨ ਉੱਤੇ ਖੁੱਲਿਆ ਰਵੇਗਾ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ? ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ? ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੱਤੀ, ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ ਏ ਨਾ ਜੰਗਾਲ ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਵੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਵੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਜਦੋਂ ਸਾਡਾ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਨੇ ਆ ਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਨੇ ਆ, ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਆ, ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਆ ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਤੇ ਜਿਨਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ ਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਤੇ ਇਹ ਜਾਣਦੇ ਹਾਂ ਭਈ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਵਾਂ, ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਆ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ ਨਾ ਭਈ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਇਸੇ ਪਾਰੋਂ ਅਸੀਂ ਇਹ ਹੌਸਲਾ ਰੱਖਦੇ ਹਾਂ ਭਈ ਵਤਨ ਵਿੱਚ ਹੋਈਏ ਭਾਵੇਂ ਜਲਾ ਵਤਨ, ਉਹਨੂੰ ਖੁਸ਼ ਕਰੀਏ। ਰੋਮੀਓ, ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਜਾਂ ਰੂਹ ਰੱਬ ਦੇ ਇਲਾਵਾ ਕਿਸੇ ਵੱਲ ਇਸ਼ਾਰਾ ਨਹੀਂ ਕਰਦੀ, ਨਾ ਕੋਈ ਮਹਿਦੂਦ ਜਿੰਦ ਏ ਨਾ ਰੂਹ ਏ। ਸਾਇੰਸ ਰੂਹ ਨੂੰ ਰੱਬ ਦੇ ਤੌਰ ਤੇ ਪਾਪ ਤੇ ਮੌਤ ਤੋਂ ਮੁਬਰਰਾ ਹਯਾਤੀ ਤੇ ਜ਼ਹਾਨਤ ਦੇ ਤੌਰ ਤੇ ਜ਼ਾਹਰ ਕਰਦੀ ਏ, ਜਿਹਦੇ ਆਲੇ ਦੁਆਲੇ ਹਮਾਂਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਸ਼ ਕਰਦੀਆਂ ਨੇ। ਰੂਹ ਬਦਲਦੀ ਨਹੀਂ। ਆਮ ਤੌਰ ਤੇ ਸਾਨੂੰ ਇਹ ਸਿਖਾਇਆ ਜਾਂਦਾ ਏ ਭਈ ਇੱਕ ਇਨਸਾਨੀ ਜਿੰਦ ਹੁੰਦੀ ਏ ਜਿਹੜੀ ਪਾਪ ਕਰਦੀ ਏ ਤੇ ਰੂਹਾਨੀ ਤੌਰ ਤੇ ਗਵਾਚ ਜਾਂਦੀ ਏ। ਉਹ ਜਿੰਦ ਗਵਾਚ ਸਕਦੀ ਏ ਤੇ ਫਿਰ ਵੀ ਲਾਫਾਨੀ ਹੋ ਸਕਦੀ ਏ। ਜਿੰਦ ਲਈ ਇਨਸਾਨ ਮਾਦੀ ਰਹਾਇਸ਼ ਨਹੀਂ ਏ, ਉਹ ਆਪ ਰੂਹਾਨੀ ਏ। ਜਿੰਦ ਯਾਨੀ ਰੂਹ ਹੋਣਾ ਨਾਮੁਕੰਮਲ ਜਾਂ ਮਾਦੀ ਵਿੱਚੋਂ ਕਿਸੇ ਵਿੱਚ ਵਿਖਾਲੀ ਨਹੀਂ ਦਿੰਦਾ। ਸਵਾਲ, ਬਦਨ ਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਏ,
ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ, ਮਾਦਾ, ਹਯਾਤੀ ਇਨਸਾਨ ਦੀ ਜ਼ਹਾਨਤ ਹੈ, ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਰ ਕਰਦਾ ਏ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਏ, ਆਪਣੀ ਅਲੂਹੀਅਤ ਗਵਾ ਦੇਵੇਗਾ। ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਤੇ ਨਾ ਹੋ ਸਕਦੀ ਏ, ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਏ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਰ ਕਰਦੀ ਏ ਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮਨਕਸ ਜ਼ਾਹਰ ਕਰਦੀ ਏ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਭਈ ਵੱਡਾ ਕਮਤਰ ਵਿੱਚ ਹੋ ਸਕਦਾ ਏ ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਿਦੂਦ ਨਹੀਂ ਏ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਜਦ ਅਸੀਂ ਇਹ ਨਤੀਜਾ ਕੱਢ ਲੈਂਦੇ ਹਾਂ ਭਈ ਮਾਦਾ ਰੂਹ ਦਾ ਅਸਰ ਏ ਤੇ ਅਸੀਂ ਅਸਰ ਤੋਂ ਲੈ ਕੇ ਵਜ੍ਹਾ ਤੀਕਰ ਦਾ ਨਾਮੁਕੰਮਲ ਤਜਜ਼ੀਆ ਕਰਦੇ ਹਾਂ। ਪਰ ਇੱਕ ਪਹਿਲਾ ਤਜਜ਼ੀਆ ਮਾਦੀ ਵਜੂਦੀਅਤ ਨੂੰ ਖੁਫੀਆ ਤੌਰ ਤੇ ਜ਼ਾਹਰ ਕਰਦਾ ਏ। ਰੂਹ ਅਸਲੀ ਦਿਮਾਗੀ ਖਿਆਲ ਦਿੰਦੀ ਏ। ਅਸੀਂ ਮਾਦੇ ਦੇ ਰਾਹੀਂ ਰੂਹ ਸਿਆਣ ਦੀ ਤਸ਼ਰੀਹ ਨਹੀਂ ਕਰ ਸਕਦੇ। ਮਾਦਾ ਨਾ ਵੇਖਦਾ ਏ, ਨਾ ਸੁਣਦਾ ਏ ਤੇ ਨਾ ਮਹਿਸੂਸ ਕਰਦਾ ਏ। ਇਹ ਅਕੀਦਾ ਭਈ ਰੱਬ ਮਾਦੇ ਵਿੱਚ ਰਹਿੰਦਾ ਏ ਸ਼ਿਰਕ ਏ। ਉਹ ਗਲਤੀ ਜਿਹੜੀ ਆਖਦੀ ਏ ਭਈ ਰੂਹ ਬਦਨ ਵਿੱਚ ਏ, ਸਿਆਣ ਮਾਦੇ ਵਿੱਚ ਏ ਤੇ ਚੰਗਿਆਈ ਬਦਨ ਵਿੱਚ ਏ, ਉਹਨੂੰ ਆਪਣੇ ਇਹ ਅਲਫਾਜ਼ ਵਾਪਸ ਲੈਣੇ ਚਾਹੀਦੇ ਨੇ ਤੇ ਅਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਏ। ਨਹੀਂ ਤੇ ਰੱਬ ਇਨਸਾਨ ਤੋਂ ਲੁਕਿਆ ਰਹਿਣਾ ਹੀ ਜਾਰੀ ਰੱਖੇਗਾ ਤੇ ਇਨਸਾਨ ਇਹ ਜਾਣਨ ਤੋਂ ਬਗੈਰ ਹੀ ਭਈ ਉਹ ਪਾਪ ਕਰ ਰਹੇ ਨੇ, ਪਾਪ ਕਰਦੇ ਰਹਿਣਗੇ। ਰੂਹ ਦੀ ਬਜਾਏ ਮਾਦੇ ਵਿੱਚ ਧਿਆਨ ਕਰਨਗੇ, ਲੰਗੜੇਪਨ ਨਾਲ ਡਗਮਗਾਉਣਗੇ, ਨਸ਼ੇ ਵਿੱਚ ਡਿੱਗ ਪੈਣਗੇ, ਬਿਮਾਰੀ ਨਾਲ ਫਨਾਹ ਹੋਣਗੇ ਤੇ ਇਹ ਸਭ ਕੁਝ ਉਹਨਾਂ ਦੇ ਅੰਨ੍ਹੇਪਨ ਰੱਬ ਤੇ ਇਨਸਾਨ ਦੇ ਬਾਰੇ ਉਹਨਾਂ ਦੀ ਝੂਠੀ ਸਮਝ ਦੇ ਪਾਰੋ ਹੋਵੇਗਾ। ਬਦਨ ਪਹਿਲਾਂ ਤੇ ਰੂਹ ਅਖੀਰ ਵਿੱਚ ਨਹੀਂ ਏ, ਨਾ ਹੀ ਬਦਨ ਚੰਗਿਆਈ ਤੋਂ ਬਹੁਤੀ ਤਾਕਤ ਵਾਲੀ ਏ। ਹਸਤੀ ਦੀ ਸਾਇੰਸ ਆਪਣੇ ਆਪ ਸਾਹਮਣੇ ਆਉਣ ਵਾਲੇ ਨਾਮੁਮਕਿਨਾਤ ਤੋਂ ਇਨਕਾਰ ਕਰਦੀ ਏ, ਜਿਵੇਂ ਭਈ ਵਜ੍ਹਾ ਤੇ ਅਸਰ ਵਿੱਚ ਗਲਤੀ ਤੇ ਸੱਚਾਈ ਦੀ ਆਮੇਜ਼ਸ਼। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਰ੍ਹਾਂ ਸਭ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇਣ ਦੇ ਨੇੜੇ ਲਿਆਉਣਾ ਚਾਹੀਦਾ ਏ ਤੇ ਲਾਮੁਤਨਾਹੀ ਦਾ ਮੁਨਾਸਬ ਅਦਰਾਕ ਪਾਉਣਾ ਚਾਹੀਦਾ ਏ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਛਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਕੀ ਪਾਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ, ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਭਾਵੇਂ ਤੁਸੀਂ ਵਸੂਖ ਨਾਲ ਗੱਲ ਕਰਦੇ ਹੋ ਭਈ ਮਾਦੀ ਹਿੱਸਾ ਇਨਸਾਨ ਦੇ ਵਜੂਦ ਜਾਂ ਹਸਤੀ ਲਈ ਲਾਜ਼ਮੀ ਨੇ ਤੇ ਤੁਹਾਨੂੰ ਹਯਾਤੀ ਦੇ ਬਾਰੇ ਇਨਸਾਨੀ ਸੋਚ ਨੂੰ ਬਦਲਣਾ ਚਾਹੀਦਾ ਏ ਤੇ ਆਪਣੇ ਆਪ ਨੂੰ ਰੂਹਾਨੀ ਤੇ ਸਾਇੰਸੀ ਤੌਰ ਤੇ ਜਾਣਨਾ ਚਾਹੀਦਾ ਏ। ਰੂਹ ਤੇ ਜਿੰਦ ਦੀ ਵਜੂਦੀਅਤ ਦਾ ਸਬੂਤ ਬਸ ਰੂਹਾਨੀ ਸਿਆਣ ਉੱਤੇ ਵਾਜ਼ਿਆ ਹੁੰਦਾ ਏ ਤੇ ਉਹਨਾਂ ਮਾਦੀ ਹਿੱਸਾਂ ਉੱਤੇ ਜ਼ਾਹਿਰ ਨਹੀਂ ਹੁੰਦਾ ਜਿਹੜੀਆਂ ਬਸ ਉਸ ਸ਼ੈ ਦੀ ਸਮਝ ਹੀ ਰੱਖਦੀਆਂ ਨੇ ਜਿਹੜੀ ਰੂਹ ਦੇ ਖਿਲਾਫ ਹੁੰਦੀ ਏ।
ਸਾਡੇ ਮਾਲਕ ਨੇ ਆਖਿਆ, ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਕੋਈ ਬੰਦਾ ਕਿਵੇਂ ਲੁੱਟ ਸਕਦਾ ਏ, ਜਦ ਤੀਕਰ ਵੀ ਪਹਿਲਾਂ ਉਹਦੇ ਹੱਥ ਨਾ ਬੰਨ੍ਹ ਲਵੇ। ਦੂਜੇ ਲਫ਼ਜ਼ਾਂ ਵਿੱਚ, ਮੈਂ ਬਦਨ ਨੂੰ ਕਿਵੇਂ ਸ਼ਿਫਾ ਦੇ ਸਕਦਾ ਵਾਂ, ਬਗੈਰ ਨਾਮ ਨਿਹਾਦ ਸਿਆਣ ਤੋਂ ਸ਼ੁਰੂ ਕੀਤਿਆਂ, ਜਿਹੜੀ ਬਰਾਹ ਰਾਸਤ ਬਦਨ ਨੂੰ ਕੰਟਰੋਲ ਕਰਦੀ ਏ। ਜਦੋਂ ਇੱਕ ਵਾਰੀ ਬਿਮਾਰੀ ਇਸ ਨਾਮ ਨਿਹਾਦ ਸਿਆਣ ਵਿੱਚ ਨਿਸ਼ਟ ਕਰ ਦਿੱਤੀ ਜਾਂਦੀ ਏ, ਤੇ ਬਿਮਾਰੀ ਦਾ ਡਰ ਦੂਰ ਹੋ ਜਾਂਦਾ ਏ, ਤੇ ਇਸੇ ਲਈ ਬਿਮਾਰੀ ਦਾ ਇਲਾਜ ਵੀ ਮੁਕੰਮਲ ਤੌਰ ਤੇ ਹੋ ਜਾਂਦਾ ਏ। ਫਾਨੀ ਇਨਸਾਨ ਜ਼ੋਰ ਵਾਲਾ ਬੰਦਾ ਏ, ਜਿਹਨੂੰ ਤਾਬਿਆ ਰਹਿਣਾ ਚਾਹੀਦਾ ਏ, ਇਸ ਤੋਂ ਪਹਿਲਾਂ ਭਈ ਇਹਦਾ ਅਸਰ ਸਿਹਤ ਤੇ ਇਖਲਾਕ ਉੱਤੇ ਮੁਕਾ ਦਿੱਤਾ ਜਾਵੇ। ਇਸ ਗਲਤੀ ਨੂੰ ਫਤਹ ਕਰਨ ਨਾਲ ਅਸੀਂ ਜ਼ੋਰ ਵਾਲੇ ਬੰਦੇ ਦੀਆਂ ਸ਼ੈਵਾਂ ਯਾਨੀ ਪਾਪ ਤੇ ਬਿਮਾਰੀ ਨੂੰ ਲੁੱਟ ਸਕਦੇ ਹਾਂ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ, ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਭਈ ਜਿਵੇਂ ਪਿਓ ਕਾਮਲ ਏ, ਕਿਉਂਕਿ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਅਸਮਾਨ ਦੀ ਬਾਦਸ਼ਾਹੀ, ਇਲਾਹੀ ਸਾਇੰਸ ਵਿੱਚ ਹਮਾਂਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਣ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ, ਤੇ ਇਹ ਰੂਹ ਉਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ, ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।